यासिर साहब बहुत बहुत जी आया ਨੂੰ ਇਹ ਜਿਹੜਾ ਤੁਸੀਂ ਸਕੁਆਡ ਵੇਖਦੇ ਹੋ ਇਹ ਤੁਹਾਨੂੰ ਬੈਲੈਂਸ ਲੱਗਦਾ ਜਾਂ ਤੁਹਾਡੀ ਨਜ਼ਰ ਵਿੱਚ ਕੋਈ ਕਮੀਆਂ ਕੋਤਾਹੀਆਂ ਹੈ ਨੇ ਇਹ ਕਿ ਇਸੇ ਪਲੇਟਫਾਰਮ ਤੇ ਚੁਪਾਲ ਦੇ ਉੱਤੇ ਪਹਿਲਾਂ ਵੀ ਅਸੀਂ ਜਿਹੜਾ ਨਾ ਡਿਸਕਸ਼ਨ ਕਰਦੇ ਰਹੇ ਔਰ ਮਾਈਕ ਹੈਸਨ ਜਦੋਂ ਜਾ ਰਹੇ ਸੀ ਛੁੱਟੀਆਂ ਦੇ ਉੱਤੇ ਤੇ ਮਾਈਕ ਹੈਸਨ ਨੇ ਵੀ ਇਹ ਜਾਂਦੇ ਜਾਂਦੇ ਕਿਹਾ ਸੀ ਕਿ ਅਮਰਜਿੰਗ ਏਸ਼ੀਆ ਕੱਪ ਜਿਹੜਾ ਰਾਈਜ਼ਿੰਗ ਸਟਾਰ ਕੱਪ ਹੋਇਆ ਸੀ पाकिस्तान शाहीन दी टीम है ਉਹਦੇ ਚ ਵੀ ਅਸੀਂ ਪਲੇਅਰਸ ਨੂੰ ਕੰਸੀਡਰ ਕਰਾਂਗੇ ਦੇਖੋ ਅਮਰਜਿੰਗ ਏਸ਼ੀਆ ਕੱਪ ਦੇ ਵਿੱਚ ਜਿਹੜੀ ਪਾਕਿਸਤਾਨੀ ਟੀਮ ਖੇਡੀ ਸੀ ਉਹਦੇ ਚ ਜਿਸ ਤਰ੍ਹਾਂ ਮੁਆਜ਼ ਸਦਾਕਤ ਨੇ ਪਰਫਾਰਮ ਕੀਤਾ ਮਤਲਬ ਹਾਈਐਸਟ ਰਨ ਸਕੋਰ ਕੀਤੇ ਉਸ ਤੋਂ ਬਾਅਦ ਉਹਨੇ ਛੱਕੇ ਵੀ ਸਭ ਤੋਂ ਜ਼ਿਆਦਾ ਲਗਾਏ ਤੁਹਾਡਾ ਮਤਲਬ ਕਿ ਪੀਸੀਬੀ ਦੇ ਪਾਥਵੇ ਦੇ ਵਿੱਚੋਂ ਆਇਆ ਪਲੇਅਰ ਹੈ ਉਹਦੇ ਸਿਸਟਮ ਦਾ ਇੱਕ ਪ੍ਰੋਡਕਟ ਹੈਗੀ ਔਰ ਬੜਾ ਹੀ ਜਾਨਦਾਰ ਪਰਫਾਰਮੈਂਸ ਸੀ ਉਹਦੀ ਰਾਈਜ਼ਿੰਗ ਏਸ਼ੀਆ ਕੱਪ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋ ਉਹਦੀ ਜਿਹੜੀ ਬੋਲਿੰਗ ਹੈ ਮਤਲਬ ਉਹ ਬੋਲਿੰਗ ਵੀ ਚੰਗੀ ਕਰਵਾਉਂਦਾ ਹੈ 7 ਵਿਕਟਾਂ ਉਹਨੇ ਹਾਸਲ ਕੀਤੀਆਂ ਉਸ ਤੋਂ ਬਾਅਦ ਉਹ ਆਂਦਾ ਹੈ ਪਾਕਿਸਤਾਨ ਦੇ ਵਿੱਚ ਡੋਮੈਸਟਿਕ ਦੇ ਵਿੱਚ ਕੱਪ ਚੱਲ ਰਿਹਾ ਸੀ ਪ੍ਰੈਜ਼ੀਡੈਂਟ ਕੱਪ ਉਹਦੇ ਵਿੱਚ 2 ਸੈਂਚਰੀਆਂ 2 ਫਿਫਟੀਆਂ ਫਿਰ ਉਹਦਾ ਜਿਹੜਾ ਸਟ੍ਰਾਈਕ ਰੇਟ ਉਹਦੇ ਵਿੱਚ ਵੀ ਮਤਲਬ ਵਨਡੇ ਕੱਪ ਦੇ ਵਿੱਚ ਵੀ above 150 मतलब 20 ਤੋਂ ਜ਼ਿਆਦਾ ਛੱਕੇ ਫਿਰ ਵਿਕਟਾਂ ਵੀ ਉਹਨੇ ਹਾਸਲ ਕੀਤੀਆਂ ਇੰਨੀ ਅੱਛੀ ਪਰਫਾਰਮੈਂਸ ਤੋਂ ਬਾਅਦ ਮਾਸ ਸਦਾਕਤ ਦਾ ਮਿਸ ਹੋ ਜਾਣਾ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਅੱਛਾ ਫਿਰ ਜਿਹੜਾ ਅਹਿਮਦ ਦਾਨਿਆਲ ਨੇ ਜਿਸ ਤਰ੍ਹਾਂ ਸੈਮੀਫਾਈਨਲ ਉਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਉਹਨੇ ਬੰਗਲਾਦੇਸ਼ ਦੇ ਖਿਲਾਫ T20 ਦੇ ਵਿੱਚ ਪਰਫਾਰਮੈਂਸ ਦਿੱਤੀ ਸੀ ਉਸ ਤੋਂ ਇਲਾਵਾ ਉਹਦੀ ਲਾਹੌਰ ਕਲੰਦਰ ਵਾਸਤੇ ਪਰਫਾਰਮੈਂਸ ਜਾਂ ਪਾਕਿਸਤਾਨ ਦੇ ਡੋਮੈਸਟਿਕ ਸਰਕਟ ਦੇ ਵਿੱਚ ਪਰਫਾਰਮੈਂਸ ਉਹ ਵੀ ਪਾਕਿਸਤਾਨ ਦਾ ਜਿਹੜਾ ਕ੍ਰਿਕਟ ਬੋਰਡ ਦਾ ਨਿਜ਼ਾਮ ਹੈ ਉਸੇ ਨਿਜ਼ਾਮ ਦੇ ਵਿੱਚੋਂ ਬਣਿਆ ਹੋਇਆ ਇੱਕ ਪਲੇਅਰ ਹੈ ਤੇ ਉਹਨੇ ਜਿਹੜਾ ਐਟੀਟਿਊਡ ਦਿਖਾਇਆ ਸੀ ਅਮਰਜਿੰਗ ਏਸ਼ੀਆ ਕੱਪ ਦੇ ਵਿੱਚ ਉਹ ਬੜਾ ਸ਼ਾਨਦਾਰ ਸੀ ਮੁਫਾਸਾ ਮਤਲਬ ਕਿ ਉਹ ਜਿਹੜੇ ਆਖਰੀ 4 ਓਵਰ ਕੀਤੇ ਫਿਰ ਲਾਸਟ ਓਵਰ ਜਿਹੜਾ ਸੀ ਉਹ ਜਿਸ ਤਰ੍ਹਾਂ ਉਹਨੇ 8 ਸਕੋਰ डिफेंड किया मंग के उन्हें ओवर लिया फिर सुपर ओवर ਦੇ ਵਿੱਚ ਦੁਬਾਰਾ ਉਹਨੇ ਜਿਹੜਾ ਨਾ ਬੜੀ ਜਾਨਦਾਰ ਤੇ ਸ਼ਾਨਦਾਰ ਬੋਲਿੰਗ ਕੀਤੀ ਸੀ ਨਸੀਮ ਸ਼ਾਹ ਦਾ ਟੀਮ ਦੇ ਵਿੱਚ ਆ ਜਾਣਾ ਤੁਸੀਂ ਆਈਐਲਟੀ ਚ ਉਹਨੂੰ ਦੇਖ ਰਹੇ ਹੋ ਕੋਈ ਮੈਚ ਖੇਡ ਰਿਹਾ ਕੋਈ ਮੈਚ ਨਹੀਂ ਖੇਡ ਰਿਹਾ ਮਤਲਬ ਪੂਰਾ ਉਹ ਫਿਟ ਨਹੀਂ ਹੈ ਟਰਾਈ ਸੀਰੀਜ਼ ਜਿਹੜੀ ਪਾਕਿਸਤਾਨ ਨੇ ਜ਼ਿੰਬਾਬਵੇ ਉਹਦੇ ਨਾਲ ਸ਼੍ਰੀਲੰਕਾ ਦੇ ਨਾਲ ਖੇਡੀ ਉਹਦੇ ਵਿੱਚ ਵੀ ਉਹ ਕਦੀ ਬੈਂਚ ਹੁੰਦਾ ਸੀ ਕਦੀ ਖੇਡਦਾ ਸੀ 1-2 ਓਵਰ ਚੰਗੇ ਕਰਦਾ ਸੀ ਲੇਕਿਨ ਉਹਦੀ ਫਿਜ਼ੀਕਲ ਫਿਟਨੈਸ ਹੈ ਜਾਂ ਜਿਹੜੀ ਉਹਦੀ ਨਵੇਂ ਬਾਲ ਦੇ ਨਾਲ ਜਾਂ ਪੁਰਾਣੇ ਬਾਲ ਦੇ ਨਾਲ ਬੋਲਿੰਗ ਹੋਵੇ ਉਹ ਰਿਦਮ ਨਸੀਮ ਸ਼ਾਹ ਦਾ ਨਹੀਂ ਹੈ ਤੇ ਮੇਰੇ ਖਿਆਲ ਦੇ ਵਿੱਚ ਨਸੀਮ ਸ਼ਾਹ ਦੀ ਜਗ੍ਹਾ ਅਹਿਮਦ ਦਾਨਿਆਲ ਤੇ ਖਵਾਜਾ ਨਾਫੀ ਦੀ ਅਗਰ ਗੱਲ ਕੀਤੀ ਜਾਵੇ ਨਾ ਮੁਫਾਸਾ ਵੀ ਤੀਸਰਾ ਵਿਕਟ ਕੀਪਰ ਹੈ ਤੁਸੀਂ ਸਾਹਿਬਜ਼ਾਦਾ ਫਰਹਾਨ ਨੂੰ ਵਿਕਟ ਕੀਪਿੰਗ ਕਰਵਾ ਰਹੇ ਹੋ ਤੁਸੀਂ ਜਿਹੜਾ ਨਾ ਉਸਮਾਨ ਖਾਨ ਨੂੰ ਵਿਕਟ ਕੀਪਿੰਗ ਕਰਵਾ ਰਹੇ ਹੋ ਉਹਦੇ ਨਾਲ ਤੁਸੀਂ ਐਡ ਕਰ ਲਿਆ ਖਵਾਜਾ ਨਾਫੇ मतलब 3 विकेट कीपर हो गए और तिना दे विच कोई भी जेड़ा ना प्रॉपर विकेट कीपर नहीं है मतलब तीनों जेड़े ना पार्ट टाइम विकेट कीपर है एक गल वही होगी कि जदों दा रिजवान नु ਅਸੀਂ ਕੱਢਿਆ है ना मतलब 2023 ਤੋਂ ਬਾਅਦ ਜਿਸ ਤਰ੍ਹਾਂ ਰਿਜ਼ਵਾਨ ਨੂੰ ਬੈਂਚ ਕੀਤਾ ਗਿਆ ਹੈ 24 ਦਾ ਵਰਲਡ ਕੱਪ ਤੋਂ ਬਾਅਦ ਉਸ ਤੋਂ ਬਾਅਦ ਕਦੀ ਅਸੀਂ ਹਾਰਿਸ ਨੂੰ ਖਿਲਾਉਂਦੇ ਕਦੀ ਅਸੀਂ ਜਿਹੜਾ ਨਾ ਉਸਮਾਨ ਖਾਨ ਨੂੰ ਖਿਲਾਉਂਦੇ ਕਦੀ ਜਿਹੜਾ ਨਾ ਅਸੀਂ ਸਾਹਿਬਜ਼ਾਦਾ ਫਰਹਾਨ ਨਾਲ ਦੇਖਦੇ ਕਿ ਇਹ ਵਿਕਟ ਕੀਪਿੰਗ ਕਰੇਗਾ मतलब वो 3 विकेट कीपर का होना टीम दे विच और ख्वाजा नाफे के खिलाफ नहीं है मैं बिल्कुल भी लेकिन एक देखो पाकिस्तान के सिस्टम का प्लेयर नहीं है लीग्स हुणे जी रीसेंट अगर उन्हें क्रिकेट खेली हांगकांग सुपर सिक्सेस खेली है अगर हांगकांग सुपर सिक्सेस ਨੂੰ ਵੀ ਦੇਖਿਆ ਜਾਵੇ ਤੇ ਘਰ ਦੇ ਇੱਕ ਵਿਹੜੇ ਜਿੱਡੇ ਜਿਹੜਾ ਨਾ ਗਰਾਊਂਡ ਹੁੰਦੀ ਹੈ ਉੱਥੇ ਛੱਕੇ ਲਾ ਲੈਣਾ ਤੇ ਪਾਕਿਸਤਾਨ ਟੀਮ ਦੇ ਵਿੱਚ ਆ ਜਾਣਾ ਤੁਸੀਂ ਕੀ ਵਜ੍ਹਾ ਸਮਝਦੇ ਹੋ ਸਕੁਆਡ ਵਿੱਚ ਕਿਉਂ ਸ਼ਾਮਿਲ ਨਹੀਂ ਕੀਤਾ ਗਿਆ ਰਾਈਜ਼ਿੰਗ ਸਟਾਰ ਵਿੱਚ ਉਹਨਾਂ ਦੀ ਪਰਫਾਰਮੈਂਸ ਸ਼ਾਨਦਾਰ ਸੀਗੀ ਉਸ ਤੋਂ ਪਹਿਲਾਂ ਜਿਹੜਾ ਅਸੀਂ ਵੇਖੀਏ ਲੀਗਸ ਵਿੱਚ ਵੀ ਅੱਛਾ ਪਰਫਾਰਮ ਕਰ ਚੁੱਕੇ ਨੇ ਮੇਰੀ ਤਾਂ ਬਿਲਕੁਲ ਮੁਫਾਸਬ ਸਮਝ ਤੋਂ ਬਾਲਾਤਰ ਹੈ ਮਤਲਬ ਕਿ ਅੱਖਾਂ ਬੰਦ ਕਰਕੇ ਇੱਕ ਤਾਂ अगर गली दे विच कोई कप्तान होवे ते वो टीम बनावे ते ओदे सामने सारे लड़के रखे जान ते वो लाजमी तौर दे उत्ते एक ऐसे प्लेयर आ जाएगा ਜਿਹੜਾ ਕਿ ਪ੍ਰੋਪਰ ਕ੍ਰਿਕਟ ਖੇਡਦਾ ਹੈ ਮਤਲਬ ਕਿ ਉਹਦੀ ਫਸਟ ਕਲਾਸ ਦੇ ਵਿੱਚ 2 ਸੈਂਚਰੀਆਂ ਨੇ ਲਿਸਟ ਦੇ ਵਿੱਚ ਉਹਦੀਆਂ ਸੈਂਚਰੀਆਂ ਨੇ T20 ਦੇ ਵਿੱਚ ਉਹਨੇ ਜਿਹੜਾ ਨਾ ਕਰਕੇ ਦਿਖਾਇਆ ਮਤਲਬ ਹੋਰ ਉਹ ਕੀ ਕਰਕੇ ਦਿਖਾਉਂਦਾ ਫੀਲਡਰ ਉਹ ਬਹੁਤ ਅੱਛਾ ਹੈ ਤੇ ਇੱਕ ਹੀ ਚੀਜ਼ ਇਹ ਸਮਝ ਚ ਆਉਂਦੀ ਹੈ ਕਿ ਜਿਹੜਾ ਵਿਕਟ ਕੀਪਰ ਸਾਡੇ ਕੋਲ ਨਹੀਂ ਹੈ ਇਹਦਾ ਮਤਲਬ ਇਹ ਹੋਇਆ ਕਿ ਉਸਮਾਨ ਖਾਨ ਦੇ ਉੱਤੇ ਇੰਟਰਸਟ ਨਹੀਂ ਕਰਦੇ ਕਿ ਉਸਮਾਨ ਖਾਨ ਐਜ਼ ਅ ਵਿਕਟ ਕੀਪਰ ਲੇਕਿਨ ਉਹ ਨੰਬਰ 6 ਦੇ ਉੱਤੇ ਖੇਡ ਰਿਹਾ ਤੇ ਇਹ ਜਿਹੜਾ ਨਾ ਟੌਪ ਆਰਡਰ ਦੇ ਉੱਤੇ ਖੇਡਦਾ ਹੈ ਤੇ ਫਿਰ ਕੰਬੀਨੇਸ਼ਨ ਕਿਸ ਤਰ੍ਹਾਂ ਬਣਾਇਆ ਜਾਏਗਾ ਮਤਲਬ ਕਿ ਉਸਮਾਨ ਖਾਨ ਦੇ ਉੱਤੇ ਵੀ ਇੱਕ ਥ੍ਰੈਟ ਲਿਆ ਕੇ ਬਿਠਾ ਦਿੱਤਾ ਗਿਆ ਹੈ ਕਿ ਉਸਮਾਨ ਖਾਨ ਦੇ ਉੱਤੇ ਵੀ ਇੰਟਰਸਟ ਨਹੀਂ ਕਰਦੇ ਤੇ ਅਸੀਂ ਗੱਲ ਕਰੀਏ ਸ਼ਾਦਾਬ ਦੀ ਸਭ ਨੂੰ ਪਤਾ ਸੀਗਾ ਕਿ ਜੇ ਰੀਹੈਬ ਤੋਂ ਬਾਅਦ ਆਏ ਨੇ ਕਿ ਬੜਾ ਔਖਾ ਹੁੰਦਾ ਪਰਫਾਰਮ ਕਰਨਾ ਲੇਕਿਨ ਬਿਗ ਬੈਸ਼ ਵਿੱਚ ਚਲੋ 1-2 ਮੈਚਸ ਚੰਗੇ ਖੇਡ ਲਏ ਨੇ ਤੇ ਸਿਰਫ 1-2 ਮੈਚਸ ਦੇ ਅਸੀਂ ਉੱਤੇ ਗੱਲ ਕਰਕੇ ਇੱਕ ਖਿਡਾਰੀ ਨੂੰ ਸਕੁਆਡ ਵਿੱਚ ਪਾ ਲਈਏ ਤੁਸੀਂ ਸਮਝਦੇ ਹੋ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਦਰੁਸਤ ਹੋਈ ਹੈ ਬਿਲਕੁਲ ਮੁਫਾਸਬ ਤੁਸੀਂ ਸਹੀ ਕਹਿ ਰਹੇ ਹੋ ਇਹੀ ਗੱਲ ਮੈਂ ਵੀ ਕਰ ਰਿਹਾ ਸੀ कि ਜਿਹੜਾ ਪਾਕਿਸਤਾਨ ਦਾ ਕ੍ਰਿਕਟ ਬੋਰਡ ਦਾ ਆਪਣਾ ਸਿਸਟਮ ਹੈ ਅੰਡਰ 19 ਅਮਰਜਿੰਗ ਏਸ਼ੀਆ ਕੱਪ ਜਿਸ ਤਰ੍ਹਾਂ ਪਾਕਿਸਤਾਨ ਸ਼ਾਹੀਨ ਟੂਰ ਕਰਦੀ ਹੈ ਪਾਕਿਸਤਾਨ ਇਹ ਫਿਰ ਡੋਮੈਸਟਿਕ ਜਿਹੜਾ ਕੱਪ ਹੋਇਆ ਜਿਸ ਚ ਸੁਫਿਆਨ ਹਕੀਮ ਨੇ 20 ਖਿਡਾਰੀ ਆਊਟ ਕੀਤੇ ਨੇ
ਸਿਰਫ 258 ਸਕੋਰ ਦੇ ਕੇ। ਐਮਰਜਿੰਗ ਏਸ਼ੀਆ ਕੱਪ ਦੇ ਵਿੱਚ ਵੀ ਤੁਸੀਂ ਦੇਖੋ ਸੈਮੀਫਾਈਨਲ ਹੋਵੇ ਜਾਂ ਫਾਈਨਲ ਹੋਵੇ ਜਾਂ ਇੰਡੀਆ ਦੇ ਖਿਲਾਫ ਮੁਕਾਬਲੇ ਦੇ ਵਿੱਚ ਵੀ ਜਿਹੜੀ ਉਹ ਵਿਕਟ ਸੀ ਸੂਰਿਆਵੰਸ਼ੀ ਦੀ, ਉਹਨੇ ਹਿੱਲਣ ਨਹੀਂ ਦਿੱਤਾ ਬੱਲੇਬਾਜ਼ਾਂ ਨੂੰ। ਮਤਲਬ ਕਿ ਉਹਦਾ ਨਾ ਤੇ ਰੌਂਗ ਰਨ ਫੜਿਆ ਜਾ ਰਿਹਾ, ਨਾ ਉਹਦੀ ਜਿਹੜੀ ਲੈਗ ਬ੍ਰੇਕ ਫੜੀ ਜਾ ਰਹੀ ਹੈ। 3 ਖਿਡਾਰੀ ਆਊਟ ਕਰਦੇ ਨੇ ਅਗੇਂਸਟ ਸ੍ਰੀਲੰਕਾ 11 ਸਕੋਰ, ਫਿਰ 3 ਖਿਡਾਰੀ ਆਊਟ ਕਰਦੇ ਨੇ ਫਾਈਨਲ ਦੇ ਵਿੱਚ ਅਗੇਂਸਟ ਬੰਗਲਾਦੇਸ਼ 12 ਸਕੋਰ ਦੇ ਕੇ। ਫਿਰ ਵਨਡੇ ਦਾ ਜਿਹੜਾ ਕੱਪ ਹੋ ਰਿਹਾ ਪ੍ਰੈਜ਼ੀਡੈਂਟ ਕੱਪ, ਉਹਦੇ ਵਿੱਚ ਉਹ 20 ਖਿਡਾਰੀ ਆਊਟ ਕਰਦੇ ਨੇ। ਫਾਈਨਲ ਦੇ ਵਿੱਚ ਜਦੋਂ ਉਹਨਾਂ ਨੂੰ ਬਾਲ ਦਿੱਤਾ ਜਾਂਦਾ ਹੈ 6 ਖਿਡਾਰੀ ਆਊਟ ਸੀ, ਉਹਨਾਂ ਨੇ ਬਾਲ ਫੜਿਆ ਤੇ ਜਿਹੜਾ ਟੇਲ ਉਹਨਾਂ ਦੇ ਸਾਹਮਣੇ ਬਿਲਕੁਲ ਪੱਤਝੜ ਦੇ ਪੱਤਿਆਂ ਦੀ ਤਰ੍ਹਾਂ ਜਿਹੜਾ ਨਾ ਬਿਖਰ ਗਈ। ਬਹੁਤ ਹੀ ਕਮਾਲ ਫਾਰਮ ਦੇ ਵਿੱਚ ਨੇ ਸੁਫਿਆਨ ਮੁਕੀਮ। ਮਤਲਬ ਅਗਰ ਤੁਸੀਂ ਕੁਲਦੀਪ ਯਾਦਵ ਨੂੰ ਦੇਖੋ ਤੇ ਸੁਫਿਆਨ ਮੁਕੀਮ ਦੋਨੋਂ ਇੱਕੋ ਤਰ੍ਹਾਂ ਦੇ ਬੋਲਰ ਨੇ, ਲੈਫਟ ਆਰਮ ਚਾਈਨਾਮੈਨ ਬੋਲਰ। ਤੇ ਇਸ ਵਕਤ ਮੈਂ ਅਗਰ ਪਿਕ ਕਰਾਂ ਨਾ, ਅਗਰ ਮੈਂ ਆਪਣੀ ਟੀਮ ਬਣਾਵਾਂ, ਮੇਰੇ ਸਾਹਮਣੇ ਕੁਲਦੀਪ ਯਾਦਵ ਵੀ ਹੋਵੇ ਤੇ ਨਾਲ ਸੁਫਿਆਨ ਮੁਕੀਮ ਹੋਵੇ, ਤੇ ਮੈਂ ਸੁਫਿਆਨ ਮੁਕੀਮ ਵੱਲ ਜਾਵਾਂ। ਉਸਮਾਨ ਤਾਰਿਕ ਨੇ ਹੈਟ੍ਰਿਕ ਜ਼ਰੂਰ ਕੀਤੀ ਹੈ, ਬਹੁਤ ਅੱਛਾ ਬੋਲਰ ਹੈ, ਪਾਕਿਸਤਾਨ ਵਾਸਤੇ ਬਹੁਤ ਅੱਛਾ ਕਰੇਗਾ, ਕਰਨਾ ਵੀ ਚਾਹੀਦਾ। ਲੇਕਿਨ ਇਹ ਪਾਕਿਸਤਾਨ ਦੀ ਟੀਮ ਹੈ ਜਦੋਂ ਕੰਪੀਟੀਸ਼ਨ ਹੁੰਦਾ ਹੈ ਨਾ, ਜਿਹੜੇ ਲੜਕੇ ਖੇਡ ਰਹੇ ਨੇ, ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਲੜਕੇ ਪਾਕਿਸਤਾਨ ਸ਼ਾਹੀਨ ਵੱਲੋਂ ਖੇਡਦੇ ਨੇ, ਡੋਮੈਸਟਿਕ ਕ੍ਰਿਕਟ ਖੇਲਦੇ ਨੇ, ਫਿਰ ਇਹ ਡੋਮੈਸਟਿਕ ਕ੍ਰਿਕਟ ਜਿਹੜੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਦੀ ਛਤਰ ਛਾਇਆ ਚ ਹੁੰਦੀ, ਫਿਰ ਇਹ ਲੜਕੇ ਉਹਨੂੰ ਟਰਸਟ ਨਹੀਂ ਕਰਨਗੇ। ਉਹ ਇਹੀ ਕਹਿਣਗੇ ਕਿ ਸੀਪੀਐਲ ਦਾ ਕੰਟਰੈਕਟ ਸਾਨੂੰ ਮਿਲ ਜੇ, ਅਸੀਂ ਸੀਪੀਐਲ 'ਚ ਜਾਈਏ। ਜਿਸ ਤਰ੍ਹਾਂ ਸੀਪੀਐਲ ਦੇ ਵਿੱਚ 20 ਖਿਡਾਰੀ ਆਊਟ ਕੀਤੇ ਨੇ ਉਸਮਾਨ ਤਾਰਿਕ ਨੇ, ਅਸੀਂ ਉੱਥੇ ਜਾ ਕੇ ਖਿਡਾਰੀ ਆਊਟ ਕਰੀਏ, ਜਾਂ ਅਸੀਂ T10 ਦੇ ਵਿੱਚ ਖਵਾਜਾ ਨਾਫੇ ਦੀ ਤਰ੍ਹਾਂ 2 ਜਾਂ 4 ਛੱਕੇ ਲਾਈਏ ਤੇ ਟੀਮ ਦੇ ਵਿੱਚ ਆ ਜਾਈਏ। ਅਸੀਂ ਲੰਬੀ ਕ੍ਰਿਕਟ ਨਾ ਖੇਲੀਏ, ਮਿਹਨਤ ਨਾ ਕਰੀਏ, ਫੁੱਲ ਰਾਉਂਡਡ ਪਲੇਅਰ ਨਾ ਹੋਈਏ। ਮਤਲਬ ਇਹ ਕਿ ਅਸੀਂ ਜਿਹੜਾ ਨਾ ਫਸਟ ਕਲਾਸ ਨਾ ਖੇਲੀਏ, ਲਿਸਟ ਨਾ ਖੇਲੀਏ, T20 ਨਾ ਖੇਲੀਏ, ਫਿਰ ਸਿੱਧੇ ਜਿਹੜਾ ਨਾ ਅਸੀਂ ਕੋਈ ਛੋਟੀ 5 ਓਵਰ ਦੀ 6 ਓਵਰ ਦੀ ਹਾਂਗਕਾਂਗ ਸੁਪਰ 6 ਖੇਡ ਲਈਏ, ਉਹਦੇ ਵਿੱਚ 4 ਛੱਕੇ ਲਾ ਲਈਏ ਤੇ ਅਸੀਂ ਟੀਮ ਦੇ ਵਿੱਚ ਆ ਜਾਈਏ। ਜੇ ਅਸੀਂ ਗੱਲ ਕਰੀਏ ਯਾਸਿਰ ਸਾਹਿਬ ਆਪਣੇ ਸਟਾਰਸ ਖਿਡਾਰੀਆਂ ਦੀ, ਜਿਨ੍ਹਾਂ ਵਿੱਚ ਬਾਬਰ ਆਜ਼ਮ ਬਸ਼ਮੂਲ ਸ਼ਾਹੀਨ ਸ਼ਾਹ ਅਫਰੀਦੀ ਵੀ ਸ਼ਾਮਿਲ ਨੇ, ਔਰ ਤੁਹਾਨੂੰ ਪਤਾ ਹੈ ਕ੍ਰਿਕਟ ਆਸਟ੍ਰੇਲੀਆ ਦੇ ਚੀਫ ਨੇ ਕਿਹਾ ਸੀ ਕਿ ਜੀ ਆ ਜਿਹੜੇ ਪਾਕਿਸਤਾਨੀ ਖਿਡਾਰੀ ਆਏ ਨੇ, ਇਹ ਪੂਰਾ ਇਹਨਾਂ ਦਾ ਕੰਟਰੈਕਟ ਹੈਗਾ ਸਾਡੇ ਨਾਲ, ਇਹ ਜਿਹੜਾ ਨਾ ਬਿਗ ਬੈਸ਼ ਦਾ ਪੂਰਾ ਸੀਜ਼ਨ ਹੀ ਖੇਡਣਗੇ। ਤੇ ਹੁਣ ਜਦੋਂ ਇਹ ਬਾਉਂਸੀ ਟਰੈਕਸ ਤੋਂ ਜਿਹੜੀ ਡਿਫਿਕਲਟ ਪਿਚਸ ਉੱਤੇ ਆ ਕੇ ਖੇਡਣਗੇ, ਯਾਨੀ ਸ੍ਰੀਲੰਕਾ ਦੀ ਤੁਹਾਨੂੰ ਪਤਾ ਹੈ ਕੰਡੀਸ਼ਨਸ ਕਦੀ ਵੀ ਚੇਂਜ ਹੋ ਜਾਂਦੀਆਂ ਨੇ, ਤਾਂ ਇਹਨਾਂ ਵਾਸਤੇ ਮਸਲਾ ਨਹੀਂ ਹੋਏਗਾ ਵਰਲਡ ਕੱਪ ਵਿੱਚ? ਜ਼ਾਹਿਰੀ ਗੱਲ ਹੈ, ਦੇਖੋ ਅਗਰ ਪਾਕਿਸਤਾਨ ਨੇ ਵਰਲਡ ਕੱਪ ਦੀ ਤਿਆਰੀ ਵਾਸਤੇ 3 T20 ਮੁਕਾਬਲੇ ਰੱਖੇ ਸੀ ਨਾ, ਤਾਂ ਮੁਫਾਸਾ ਤੇ ਪਾਕਿਸਤਾਨ ਟੀਮ ਦੀ ਪ੍ਰਾਇੋਰਟੀ ਹੈ ਕਿ ਪਾਕਿਸਤਾਨ ਇੱਥੇ ਜਿਹੜਾ ਆਪਣੀ ਬੈਸਟ 11 ਨੇ ਖੇਡਣਾ T20 ਵਰਲਡ ਕੱਪ ਦੇ ਵਿੱਚ ਜਾਣਾ, ਉਹ ਇੱਥੇ ਲਾਜ਼ਮੀ ਪਰਫਾਰਮ ਕਰਨ। ਮਤਲਬ ਤੁਸੀਂ ਸ਼ਾਰਟ ਲੀਗ ਲੈ ਸਕਦੇ ਸੀ ਅਗਰ ਤੇ ਦੇਖੋ ਇਹਦਾ ਤਾਂ ਮਤਲਬ ਹੋ ਸਕਦਾ ਹੈ ਕਿ ਬਾਬਰ ਆਜ਼ਮ ਨੂੰ ਡ੍ਰੌਪ ਕਰ ਦਿੱਤਾ ਗਿਆ ਹੋਵੇ। ਬਾਬਰ ਆਜ਼ਮ ਜਿਹੜਾ ਵਰਲਡ T20 ਦੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਪਲਾਨਸ ਦੇ ਵਿੱਚ ਹੀ ਨਾ ਹੋ, ਜਿਸ ਤਰ੍ਹਾਂ ਦੀ ਉਹਨਾਂ ਦੀ ਪਰਫਾਰਮੈਂਸ ਚੱਲ ਰਹੀ ਹੈ। ਪਹਿਲਾਂ ਵੀ ਉਹਨਾਂ ਨੂੰ T20 ਟੀਮ ਦੇ ਵਿੱਚ ਉਹਨਾਂ ਡ੍ਰੌਪ ਕੀਤਾ ਗਿਆ। ਹੋ ਸਕਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ 4 ਉੱਥੇ ਮੁਕਾਬਲੇ ਖੇਡੇ, ਸਿਰਫ 150 ਆਈ ਤੇ ਉਹ ਵੀ ਜਿਹੜੀ ਨਾ ਫਲੂਐਂਟ 50 ਨਹੀਂ ਸੀ, ਉਹਨਾਂ ਦੇ ਬੱਲੇ ਜੋ ਰਨਸ ਉਸ ਤਰ੍ਹਾਂ ਨਹੀਂ ਨਿਕਲ ਰਹੇ ਜਿਸ ਤਰ੍ਹਾਂ ਅੱਜ ਤੋਂ 2 ਸਾਲ ਪਹਿਲਾਂ ਨਿਕਲਦੇ ਸੀ। ਤੇ ਮਾਈਟ ਵੀ ਬਾਬਰ ਆਜ਼ਮ ਡ੍ਰੌਪ ਹੋ ਗਏ ਹੁਣ, ਤੇ ਦੂਸਰਾ ਹਾਰਿਸ ਰਊਫ ਵੀ ਡ੍ਰੌਪ ਨੇ T20 ਚੋਂ। ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਕੰਸੀਡਰ ਨਾ ਕੀਤਾ ਜਾ ਰਿਹਾ ਹੋਵੇ। ਤੁਸੀਂ ਬੜੀ ਵੱਡੀ ਖਬਰ ਸੁਣਾ ਰਹੇ ਹੋ। ਪਹਿਲੇ ਤਾਂ ਬੜੀ ਤਨਕੀਦ ਹੁੰਦੀ ਸੀ ਕਿ ਬਾਬਰ ਸਕੁਆਡ 'ਚ ਨਹੀਂ ਨੇ ਏਸ਼ੀਆ ਕੱਪ ਵਿੱਚ, ਤੇ ਬੜੀ ਜਿਹੜੇ ਐਸੀ ਤੈਸੀ ਫੇਰਤੀ ਸੀ ਕ੍ਰਿਕਟ ਮੈਨੇਜਮੈਂਟ ਦੀ ਵੀ ਸ਼ਾਇਕੀਨ ਨੇ। ਦੇਖੋ ਮੈਂ ਤੇ ਕਾਮਨ ਸੈਂਸ ਦੀ ਗੱਲ ਕਰ ਰਿਹਾ। ਤੁਸੀਂ ਵਰਲਡ ਕੱਪ ਵਾਸਤੇ ਜਾਣਾ ਹੈ, ਵਰਲਡ ਕੱਪ ਵਾਸਤੇ ਤੁਸੀਂ ਜਿਹੜਾ ਨਾ ਉੱਥੇ 3 T20 ਮੁਕਾਬਲੇ ਰੱਖੇ ਤਾਂ ਕਿ ਉੱਥੇ ਦੀ ਜਿਹੜੀ ਕੰਡੀਸ਼ਨ ਹੈ ਪਲੇਅਰ ਉੱਥੇ ਯੂਜ਼ ਟੂ ਹੋ ਜਾਣ। ਤੇ ਅਗਰ ਉੱਥੇ ਤੁਸੀਂ ਆਪਣੀ ਬੈਸਟ 11 ਨਹੀਂ ਖਿਡਾਣੀ ਜਿੰਨੇ, ਫਿਰ ਕਿਸ ਤਰ੍ਹਾਂ ਪਲੇਅਰ ਤੁਸੀਂ ਜਿਹੜਾ ਨਾ ਬਿਗ ਬੈਸ਼ ਵਾਸਤੇ ਦੇ ਸਕਦੇ ਹੋ? ਅਗਰ ਸ਼ਾਦਾਬ ਖਾਨ ਉੱਥੋਂ ਆ ਸਕਦਾ ਹੈ ਤੇ ਬਾਬਰ ਆਜ਼ਮ ਸ਼ਾਹੀਨ ਸ਼ਾਹ ਅਫਰੀਦੀ ਨਾਲ ਤਾਂ ਚਲੋ ਐਂਕਲ ਦਾ ਪ੍ਰੋਬਲਮ ਹੋ ਗਿਆ, ਫੀਲਡਿੰਗ ਕਰਕੇ ਉਹਨਾਂ ਦੀ ਐਂਕਲ ਦੀ ਇੰਜਰੀ, ਉਹ ਵੀ ਅਸੀਂ ਦੇਖੋ ਜਦੋਂ ਗੱਲ ਕਰ ਰਹੇ ਸੀ ਬਿਗ ਬੈਸ਼ ਵਾਸਤੇ ਜਦੋਂ ਪਲੇਅਰ ਜਾ ਰਹੇ ਸੀ, ਅਸੀਂ ਚੁਪਾਲ ਦੇ ਵਿੱਚ ਇਸੇ ਪ੍ਰੋਗਰਾਮ ਦੇ ਵਿੱਚ ਦੋਨਾਂ ਨੇ ਗੱਲ ਕੀਤੀ ਸੀ ਕਿ ਇੱਕ ਹੀ ਪਲੇਅਰ ਐਸਾ ਹੈ ਕਿ ਜਿਹੜਾ ਕਿ ਇੰਜਰੀ ਪ੍ਰੋਨ ਹੈ ਤੇ ਜਿਹਨੂੰ ਨਹੀਂ ਜਾਣਾ ਚਾਹੀਦਾ ਅਗਰ ਉਹ ਫਿਜ਼ੀਕਲੀ ਪੂਰਾ ਫਿਟ ਨਹੀਂ ਹੈ। ਸ਼ਾਹੀਨ ਸ਼ਾਹ ਅਫਰੀਦੀ, ਉਹਨੂੰ ਦੇਖ ਲਓ, ਸ਼ਾਹੀਨ ਸ਼ਾਹ ਅਫਰੀਦੀ ਹੁਣ ਜਿਹੜਾ ਨਾ ਉਹ ਆਪਣੀ ਫਿਜ਼ੀਕਲ ਫਿਟਨੈਸ ਜਿਹੜੀ ਹੈ ਨਾ ਖੋ ਬੈਠੇ ਆ ਉੱਥੇ, ਤੇ ਪਾਕਿਸਤਾਨ ਦਾ ਨੁਕਸਾਨ ਹੋਇਆ ਕਿਉਂਕਿ ਪਾਕਿਸਤਾਨ ਦਾ ਪ੍ਰੀਮੀਅਰ ਫਾਸਟ ਬੋਲਰ, ਪਾਕਿਸਤਾਨ ਨੇ ਬਹੁਤ ਜ਼ਿਆਦਾ ਇਨਵੈਸਟ ਕੀਤਾ ਔਰ ਪਾਕਿਸਤਾਨ ਦਾ ਸਟ੍ਰਾਈਕ ਬੋਲਰ ਹੈ, ਉਹਨੇ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਨੂੰ ਲੀਡ ਕਰਨਾ ਸੀ, ਪਾਕਿਸਤਾਨ ਦੀ ਫਾਸਟ ਬੋਲਿੰਗ ਨੂੰ। ਅਗਰ ਉਹ ਬਿਗ ਬੈਸ਼ ਖੇਡਦੇ ਹੋਏ ਇੰਜਰਡ ਹੋਇਆ ਤੇ ਬਹੁਤ ਵੱਡਾ ਨੁਕਸਾਨ ਹੈ। ਤੇ ਦੂਸਰੀ ਜਿਹੜੀ ਗੱਲ ਬਾਬਰ ਆਜ਼ਮ, ਦੇਖੋ ਫਿਰ ਬਾਬਰ ਆਜ਼ਮ ਨੂੰ ਵੀ 3 ਮੈਚ ਖੇਡਣੇ ਸੀ ਨਾ, ਤੇ 7 ਦਿਨ ਦੀ 1 ਹਫ਼ਤੇ ਦੀ ਲੀਵ, ਮਤਲਬ 2-3 ਮੈਚ ਉੱਥੇ ਜਿਹੜਾ ਬਿਗ ਬੈਸ਼ ਦੇ ਵਿੱਚ ਸਿਡਨੀ ਸਿਕਸਰਸ ਵਾਸਤੇ ਵੀ ਦੇਖੋ ਕੋਈ ਕਮਾਲ ਪਰਫਾਰਮੈਂਸ ਨਹੀਂ ਆ ਰਹੀ। ਸਿਡਨੀ ਸਿਕਸਰਸ ਵੀ ਹਾਰ ਰਹੀ ਹੈ, 3 ਮੁਕਾਬਲੇ ਜਿਹੜਾ ਨਾ ਹਾਰ ਚੁੱਕੀ ਹੈ, ਉਹਨਾਂ ਦੇ ਬੱਲੇ 'ਚੋਂ ਰਨਸ ਨਹੀਂ ਆ ਰਹੇ। ਤੇ ਹੁੰਦਾ ਇਹੀ ਹੈ ਕਿ ਜਦੋਂ ਤੁਹਾਨੂੰ ਪਲੇਅਰ ਚਾਹੀਦਾ ਹੋਵੇ ਨਾ, ਪਾਕਿਸਤਾਨ ਦੀ ਟੀਮ ਨੂੰ ਅਗਰ ਪਲੇਅਰ ਚਾਹੀਦਾ ਤੇ ਉਹਨੂੰ ਬੁਲਾਇਆ ਜਾ ਸਕਦਾ ਹੈ, ਉਹ ਆ ਕੇ ਆਪਣੀ ਨੈਸ਼ਨਲ ਡਿਊਟੀ ਦੇਵੇ, ਉਸ ਤੋਂ ਬਾਅਦ ਉਹ ਦੁਬਾਰਾ ਚਲੇ ਜਾਏ। ਜਿਸ ਤਰ੍ਹਾਂ ਤੁਸੀਂ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਪਲੇਅਰਾਂ ਨੂੰ ਬੁਲਾਇਆ, ਨਵਾਜ਼ ਹੋਵੇ, ਫਹੀਮ ਅਸ਼ਰਫ ਹੋਣ, ਉਸ ਤੋਂ ਬਾਅਦ ਪਾਕਿਸਤਾਨ ਦੇ